ਅਗਲੀ ਖਬਰ ਵੱਲ ਚਲੀਏ। ਇਹ ਐਲਕ ਗਰੋਵ ਤੋਂ ਹੈਗੀ ਆ, ਸਰੋਤਿਆਂ ਨੂੰ ਯਾਦ ਹੋਊਗਾ 15 ਸਾਲ ਪਹਿਲਾਂ ਦੋ ਬਜ਼ੁਰਗ ਆਪਣੇ ਜਿਹੜੇ ਆ ਇੱਕ ਪਾਰਕ ਦੇ ਵਿੱਚ ਸੀਗੇ ਜਦੋਂ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ। ਹੁਣ ਤੱਕ 15 ਸਾਲ ਹੋ ਗਏ ਆ, ਹਜੇ ਤੱਕ ਵੀ ਉਸ ਮਰਡਰ ਦਾ ਕੋਈ ਜਿਹੜਾ ਆ ਸਿੱਟਾ ਨਹੀਂ ਨਿਕਲਿਆ, ਕਿਸੇ ਨੂੰ ਫੜਿਆ ਨਹੀਂ ਜਾ ਸਕਿਆ। 78 ਸਾਲਾਂ ਦੇ ਗੁਰਮੇਜ ਸਿੰਘ ਅਟਵਾਲ ਤੇ 65 ਸਾਲਾਂ ਦੇ ਸੁਰਿੰਦਰ ਸਿੰਘ ਦੋਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ 2011 ਦੇ ਵਿੱਚ, ਜਦੋਂ ਉਹ ਪਾਰਕ ਦੇ ਵਿੱਚ ਜਿਹੜੀ ਸੈਰ ਕਰ ਰਹੇ ਸੀਗੇ। ਸਿੱਖ ਕਮਿਊਨਿਟੀ ਕਹਿੰਦੇ ਭਈ ਉਹ ਨੈਚੁਰਲੀ ਇਹ ਸੋਚ ਰਹੇ ਸੀ ਵੀ ਉਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ, ਉਹਨਾਂ ਦੇ ਫੇਥ ਕਰਕੇ, ਕਿਉਂਕਿ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ। ਸੋ ਇਸ ਮਹੀਨੇ ਮਾਰਚ ਦੇ ਵਿੱਚ 15 ਸਾਲ ਹੋ ਗਏ ਆ ਉਸ ਜੋ ਗੁਰਮੇਜ ਸਿੰਘ ਅਟਵਾਲ ਆ ਉਹਨਾਂ ਦੇ ਜਿਹੜੇ ਸਨ ਆ, ਉਹਨਾਂ ਨੇ ਇੱਕ ਟੀਵੀ ਨੂੰ ਦੱਸਿਆ। ਤੇ ਪਰ ਹਜੇ ਤੱਕ ਵੀ ਜੋ ਕਮਲਜੀਤ ਸਿੰਘ ਅਟਵਾਲ ਆ ਕਹਿੰਦੇ ਪਈ ਹਜੇ ਤੱਕ ਵੀ ਸਾਨੂੰ ਜਿਹੜਾ ਆ ਕੋਈ ਪੁਲਿਸ ਨੇ ਕੋਈ ਬੰਦਾ ਵੀ ਫੜਿਆ ਹੋਵੇ ਉਹਦਾ ਕੋਈ ਪ੍ਰੂਫ ਨਹੀਂ ਲੱਭਿਆ ਹੈ। ਕੋਲਡ ਕੇਸ ਇੱਕ ਜਿਹੜਾ ਹਰਜੋਤ ਸਿੰਘ ਜੀ ਬਣ ਚੁੱਕਾ ਹੈਗਾ ਆ। ਸੋ 78 ਸਾਲਾ ਗੁਰਮੇਜ ਸਿੰਘ ਅਟਵਾਲ ਤੇ ਉਹਨਾਂ ਦੇ ਮਿੱਤਰ ਸੁਰਿੰਦਰ ਸਿੰਘ 65 ਸਾਲਾ ਉਹਨਾਂ ਨੂੰ ਜਿਹੜਾ ਉਹ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਸਟਾਕਟਨ ਬੁਲੇਵਾਰਡ ਦੇ ਉੱਤੇ, ਜੋ ਕਿ ਐਲ ਗਰੋਵ ਦੇ ਵਿੱਚ ਪੈਂਦਾ ਆ। ਉਸ ਆਫਟਰਨੂਨ ਨੂੰ 4 ਮਾਰਚ ਦਾ ਉਹ ਕਹਿ ਲਓ ਵੀ ਭੈੜਾ ਦਿਨ ਸੀਗਾ 2011 ਸੰਨ ਦੇ ਵਿੱਚ, ਜਦ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਸੀਗਾ। ਹਰਜੋਤ ਸਿੰਘ ਜੀ ਜਿਹੜਾ ਸਿੰਘ ਤੇ ਕੌਰ ਪਾਰਕ ਉੱਥੇ ਐਲ ਗਰੋਵ ਦੇ ਵਿੱਚ ਬਣਿਆ, ਕਿਤੇ ਨਾ ਕਿਤੇ ਇਹ ਉਹਨਾਂ ਨੂੰ ਵੀ ਨਾਲ ਜਿਹੜਾ ਉਹ ਯਾਦ ਦੇ ਵਿੱਚ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ ਵੀ 15 ਸਾਲ ਜਿਹੜੇ ਹੋ ਗਏ ਆ, ਅਜੇ ਤੱਕ ਇਸ ਦੇ ਬਾਰੇ ਕੁਛ ਵੀ ਪਤਾ ਜਿਹੜਾ ਉਹ ਨਹੀਂ ਲੱਗਾ। ਇੱਕ ਵੀ ਗ੍ਰਿਫਤਾਰੀ ਜਿਹੜੀ ਇਸ ਦੇ ਵਿੱਚ ਨਹੀਂ ਹੋਈ ਹੈਗੀ। ਸੋ ਆਪਾਂ ਉਮੀਦ ਹੀ ਕਰਦੇ ਹਾਂ ਕਈ ਵਾਰੀ ਕੋਲਡ ਕੇਸਿਸ ਦੇ ਵਿੱਚ ਕਿਤੇ ਕੋਈ ਸੁਰਾਗ, ਕੋਈ DNA ਐਵੀਡੈਂਸ ਜਾਂ ਕੁਛ ਇੱਦਾਂ ਦੀ ਚੀਜ਼ ਮਿਲ ਜਾਂਦੀ ਆ, ਜਿਸ ਤੋਂ ਬਾਅਦ ਦੇ ਵਿੱਚ ਕਾਤਲਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਆ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਇੱਦਾਂ ਦਾ ਹੋ ਸਕੇ। ਅਗਲੀ ਖਬਰ ਵੱਲ ਚਲੀਏ। ਇਹ ਐਲਕ ਗਰੋਵ ਤੋਂ ਹੈਗੀ ਆ, ਸਰੋਤਿਆਂ ਨੂੰ ਯਾਦ ਹੋਊਗਾ 15 ਸਾਲ ਪਹਿਲਾਂ ਦੋ ਬਜ਼ੁਰਗ ਆਪਣੇ ਜਿਹੜੇ ਆ ਇੱਕ ਪਾਰਕ ਦੇ ਵਿੱਚ ਸੀਗੇ ਜਦੋਂ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ। ਹੁਣ ਤੱਕ 15 ਸਾਲ ਹੋ ਗਏ ਆ, ਹਜੇ ਤੱਕ ਵੀ ਉਸ ਮਰਡਰ ਦਾ ਕੋਈ ਜਿਹੜਾ ਆ ਸਿੱਟਾ ਨਹੀਂ ਨਿਕਲਿਆ, ਕਿਸੇ ਨੂੰ ਫੜਿਆ ਨਹੀਂ ਜਾ ਸਕਿਆ। 78 ਸਾਲਾਂ ਦੇ ਗੁਰਮੇਜ ਸਿੰਘ ਅਟਵਾਲ ਤੇ 65 ਸਾਲਾਂ ਦੇ ਸੁਰਿੰਦਰ ਸਿੰਘ ਦੋਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ 2011 ਦੇ ਵਿੱਚ, ਜਦੋਂ ਉਹ ਪਾਰਕ ਦੇ ਵਿੱਚ ਜਿਹੜੀ ਸੈਰ ਕਰ ਰਹੇ ਸੀਗੇ। ਸਿੱਖ ਕਮਿਊਨਿਟੀ ਕਹਿੰਦੇ ਭਈ ਉਹ ਨੈਚੁਰਲੀ ਇਹ ਸੋਚ ਰਹੇ ਸੀ ਵੀ ਉਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ, ਉਹਨਾਂ ਦੇ ਫੇਥ ਕਰਕੇ, ਕਿਉਂਕਿ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ। ਸੋ ਇਸ ਮਹੀਨੇ ਮਾਰਚ ਦੇ ਵਿੱਚ 15 ਸਾਲ ਹੋ ਗਏ ਆ ਉਸ ਜੋ ਗੁਰਮੇਜ ਸਿੰਘ ਅਟਵਾਲ ਆ ਉਹਨਾਂ ਦੇ ਜਿਹੜੇ ਸਨ ਆ, ਉਹਨਾਂ ਨੇ ਇੱਕ ਟੀਵੀ ਨੂੰ ਦੱਸਿਆ। ਤੇ ਪਰ ਹਜੇ ਤੱਕ ਵੀ ਜੋ ਕਮਲਜੀਤ ਸਿੰਘ ਅਟਵਾਲ ਆ ਕਹਿੰਦੇ ਪਈ ਹਜੇ ਤੱਕ ਵੀ ਸਾਨੂੰ ਜਿਹੜਾ ਆ ਕੋਈ ਪੁਲਿਸ ਨੇ ਕੋਈ ਬੰਦਾ ਵੀ ਫੜਿਆ ਹੋਵੇ ਉਹਦਾ ਕੋਈ ਪ੍ਰੂਫ ਨਹੀਂ ਲੱਭਿਆ ਹੈ। ਕੋਲਡ ਕੇਸ ਇੱਕ ਜਿਹੜਾ ਹਰਜੋਤ ਸਿੰਘ ਜੀ ਬਣ ਚੁੱਕਾ ਹੈਗਾ ਆ। ਸੋ 78 ਸਾਲਾ ਗੁਰਮੇਜ ਸਿੰਘ ਅਟਵਾਲ ਤੇ ਉਹਨਾਂ ਦੇ ਮਿੱਤਰ ਸੁਰਿੰਦਰ ਸਿੰਘ 65 ਸਾਲਾ ਉਹਨਾਂ ਨੂੰ ਜਿਹੜਾ ਉਹ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਸਟਾਕਟਨ ਬੁਲੇਵਾਰਡ ਦੇ ਉੱਤੇ, ਜੋ ਕਿ ਐਲ ਗਰੋਵ ਦੇ ਵਿੱਚ ਪੈਂਦਾ ਆ। ਉਸ ਆਫਟਰਨੂਨ ਨੂੰ 4 ਮਾਰਚ ਦਾ ਉਹ ਕਹਿ ਲਓ ਵੀ ਭੈੜਾ ਦਿਨ ਸੀਗਾ 2011 ਸੰਨ ਦੇ ਵਿੱਚ, ਜਦ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਸੀਗਾ। ਹਰਜੋਤ ਸਿੰਘ ਜੀ ਜਿਹੜਾ ਸਿੰਘ ਤੇ ਕੌਰ ਪਾਰਕ ਉੱਥੇ ਐਲ ਗਰੋਵ ਦੇ ਵਿੱਚ ਬਣਿਆ, ਕਿਤੇ ਨਾ ਕਿਤੇ ਇਹ ਉਹਨਾਂ ਨੂੰ ਵੀ ਨਾਲ ਜਿਹੜਾ ਉਹ ਯਾਦ ਦੇ ਵਿੱਚ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ ਵੀ 15 ਸਾਲ ਜਿਹੜੇ ਹੋ ਗਏ ਆ, ਅਜੇ ਤੱਕ ਇਸ ਦੇ ਬਾਰੇ ਕੁਛ ਵੀ ਪਤਾ ਜਿਹੜਾ ਉਹ ਨਹੀਂ ਲੱਗਾ। ਇੱਕ ਵੀ ਗ੍ਰਿਫਤਾਰੀ ਜਿਹੜੀ ਇਸ ਦੇ ਵਿੱਚ ਨਹੀਂ ਹੋਈ ਹੈਗੀ। ਸੋ ਆਪਾਂ ਉਮੀਦ ਹੀ ਕਰਦੇ ਹਾਂ ਕਈ ਵਾਰੀ ਕੋਲਡ ਕੇਸਿਸ ਦੇ ਵਿੱਚ ਕਿਤੇ ਕੋਈ ਸੁਰਾਗ, ਕੋਈ DNA ਐਵੀਡੈਂਸ ਜਾਂ ਕੁਛ ਇੱਦਾਂ ਦੀ ਚੀਜ਼ ਮਿਲ ਜਾਂਦੀ ਆ, ਜਿਸ ਤੋਂ ਬਾਅਦ ਦੇ ਵਿੱਚ ਕਾਤਲਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਆ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਇੱਦਾਂ ਦਾ ਹੋ ਸਕੇ।